ਪਾਕਿਸਤਾਨ ਦੇ ਵਿੱਚ ਇੱਕ ਅੱਜ ਬਹੁਤ ਵੱਡਾ ਬੰਬ ਬਲਾਸਟ ਹੋਇਆ, ਜਿਹਦੇ ਨਾਲ 31 ਜਾਣਿਆਂ ਦੀ ਮੌਤ ਹੋ ਗਈ ਆ। ਇਸਲਾਮਾਬਾਦ ਦੀ ਇੱਕ ਮਸਜਿਦ ਦੇ ਵਿੱਚ ਸੁਸਾਈਡ ਬੰਬਰ ਨੇ ਇਹ ਜਿਹੜਾ ਬੰਬ ਚਲਾਇਆ ਹੈਗਾ, ਜਿਹਦੇ ਨਾਲ 31 ਲੋਕ ਮਾਰੇ ਗਏ ਆ, 169 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਇਹ ਸ਼ਿਆਈਤ ਮੁਸਲਿਮ ਮਸਜਿਦ ਸੀ ਪਾਕਿਸਤਾਨ ਦੇ ਕੈਪੀਟਲ ਇਸਲਾਮਾਬਾਦ ਦੇ ਵਿੱਚ। ਇਹ ਪਾਕਿਸਤਾਨ ਦੇ ਵਿੱਚ ਵਨ ਆਫ ਦਾ ਡੈਡਲੀਐਸਟ ਅਟੈਕ ਆ ਜਨਵਰੀ 2023 ਤੋਂ ਬਾਅਦ। ਜਦੋਂ ਇਹ ਵਾਪਰਿਆ 2023 ਦੇ ਵਿੱਚ ਨਾਰਥ ਵੈਸਟਰਨ ਸਿਟੀ ਆਫ ਪਸ਼ਾਵਰ, ਉੱਥੇ 100 ਦੇ ਕਰੀਬ ਲੋਕ ਮਾਰੇ ਗਏ ਸੀ ਇੱਕ ਮਸਜਿਦ ਦੇ ਵਿੱਚ। ਸੋ ਇਸ ਸੰਬੰਧ ਦੇ ਵਿੱਚ ਸੈਯਦ ਅਮੀਰ ਹੁਸੈਨ ਇੱਕ ਵਰਸ਼ਿਪਰ ਸੀਗਾ ਮੌਸਕ ਦੇ ਵਿੱਚ, ਤੇ ਉਹਨੇ ਇਹ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਚੱਲਿਆ ਵੀ ਕੀ ਹੋਇਆ, ਇੱਕਦਮ ਜਿਹੜਾ ਜਦੋਂ ਬੰਬ ਬਲਾਸਟ ਹੋਇਆ ਉਹਦੇ ਨਾਲ ਇੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਕਹਿੰਦੇ ਵੀ ਮੈਂ ਖੁਦ ਵੀ ਫੱਟੜ ਹੋ ਗਿਆ। ਤੇ ਉਸ ਟਾਈਮ ਦੇ ਉੱਤੇ ਮਸਜਿਦ ਦੇ ਵਿੱਚ ਪੂਰੀ ਤਰ੍ਹਾਂ ਲੋਕ ਜਿਹੜੇ ਭਰੇ ਹੋਏ ਸੀ, 400 ਦੇ ਕਰੀਬ ਜਿਹੜੇ ਲੋਕ ਸੀ ਉਹ ਮਸਜਿਦ ਦੇ ਵਿੱਚ ਆਪਣੀ ਜਿਹੜੀ ਨਮਾਜ਼ ਆ ਉਹ ਪੜ੍ਹਨ ਆਏ ਹੋਏ ਸੀ। ਬਿਲਕੁਲ। ਸੋ ਸ਼ੀਆ ਭਾਈਚਾਰੇ ਦਾ ਸੰਬੰਧਿਤ ਇਹ ਮੌਸਕ ਸੀਗਾ। ਇਹ ਸ਼ੀਆ ਸੁੰਨੀਆਂ ਦਾ ਇਹਨਾਂ ਦਾ ਆਪਸ ਦੇ ਵਿੱਚ ਹੈਗਾ ਆ, ਕਹਿ ਲਓ ਵੀ ਵੈਰ ਵਿਰੋਧ ਇਹਨਾਂ ਦਾ ਚੱਲਦਾ ਆ। ਪਰ ਕਹਿੰਦੇ ਵੀ ਇਹ ਫਿਰਕੇ ਦੇ ਲੋਕਾਂ ਦੇ ਉੱਤੇ ਪਹਿਲਾਂ ਵੀ ਟਾਰਗੇਟ ਇਹਨਾਂ ਤੰਜੀਮਾਂ ਦੇ ਦੁਆਰਾ, ਜਿਹੜਾ ਗਰੁੱਪਾਂ ਦੇ ਦੁਆਰਾ ਕੀਤਾ ਗਿਆ ਹੈ ਪਿਛਲੇ ਕਈ ਦਹਾਕਿਆਂ ਤੋਂ ਨੂੰ, ਜਿਹੜਾ ਉਹ ਲੈ ਕੇ ਨਵੰਬਰ ਦੇ ਵਿੱਚ ਇੱਕ ਹੋਰ ਉੱਥੇ ਬੰਬ ਧਮਾਕਾ ਹੋਇਆ ਸੀਗਾ ਇਸਲਾਮਾਬਾਦ ਦੇ ਵਿੱਚ, ਜਿਸ 'ਚ 12 ਜਾਣੇ ਜਿਹੜੇ ਉਹ ਮਾਰੇ ਗਏ ਸੀ। ਉਦੋਂ ਕੋਰਟ ਹਾਊਸ ਦੇ ਨਜ਼ਦੀਕ ਇਹ ਧਮਾਕਾ ਜਿਹੜਾ ਉਹ ਉੱਥੇ ਜਿਹੜਾ ਉਹ ਹੋਇਆ ਸੀਗਾ। ਸੋ ਇਹ ਤਰਲਈ ਕਲਾਂ ਕਰਕੇ ਜਿਹੜਾ ਇਲਾਕਾ ਆ, ਉੱਥੇ ਇਹ ਜਿਹੜਾ ਸ਼ੀਆ ਮੌਸਕ ਸੀਗਾ, ਜਿੱਥੇ ਜਿਹੜੀ ਫਰਾਈਡੇ ਦਾ ਜਿਹੜਾ ਜੁਮੇ ਵਾਲੀ ਰਾਤ ਦਾ ਇਹਨਾਂ ਦਾ ਦਿਨ ਹੁੰਦਾ ਆ, ਉਦੋਂ ਜਦੋਂ ਕਾਫੀ ਲੋਕ ਜ਼ਿਆਦਾ ਨਮਾਜ਼ ਪੜ੍ਹਨ ਦੇ ਲਈ ਆਉਂਦੇ ਆ, ਉਦੋਂ ਇਹ ਆਤਮਘਾਤੀ ਜਿਹੜਾ ਬੰਬ ਧਮਾਕਾ ਆ ਉਹ ਕੀਤਾ ਗਿਆ ਆ, ਤੇ 31 ਜਾਣੇ ਹੁਣ ਤੱਕ ਮਾਰੇ ਜਿਹੜੇ ਉਹ ਜਾ ਚੁੱਕੇ ਨੇ ਜੀ। ਤੇ ਪਾਕਿਸਤਾਨ ਦੇ ਵਿੱਚ ਇੱਕ ਅੱਜ ਬਹੁਤ ਵੱਡਾ ਬੰਬ ਬਲਾਸਟ ਹੋਇਆ, ਜਿਹਦੇ ਨਾਲ 31 ਜਾਣਿਆਂ ਦੀ ਮੌਤ ਹੋ ਗਈ ਆ। ਇਸਲਾਮਾਬਾਦ ਦੀ ਇੱਕ ਮਸਜਿਦ ਦੇ ਵਿੱਚ ਸੁਸਾਈਡ ਬੰਬਰ ਨੇ ਇਹ ਜਿਹੜਾ ਬੰਬ ਚਲਾਇਆ ਹੈਗਾ, ਜਿਹਦੇ ਨਾਲ 31 ਲੋਕ ਮਾਰੇ ਗਏ ਆ, 169 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਇਹ ਸ਼ਿਆਈਤ ਮੁਸਲਿਮ ਮਸਜਿਦ ਸੀ ਪਾਕਿਸਤਾਨ ਦੇ ਕੈਪੀਟਲ ਇਸਲਾਮਾਬਾਦ ਦੇ ਵਿੱਚ। ਇਹ ਪਾਕਿਸਤਾਨ ਦੇ ਵਿੱਚ ਵਨ ਆਫ ਦਾ ਡੈਡਲੀਐਸਟ ਅਟੈਕ ਆ ਜਨਵਰੀ 2023 ਤੋਂ ਬਾਅਦ। ਜਦੋਂ ਇਹ ਵਾਪਰਿਆ 2023 ਦੇ ਵਿੱਚ ਨਾਰਥ ਵੈਸਟਰਨ ਸਿਟੀ ਆਫ ਪਸ਼ਾਵਰ, ਉੱਥੇ 100 ਦੇ ਕਰੀਬ ਲੋਕ ਮਾਰੇ ਗਏ ਸੀ ਇੱਕ ਮਸਜਿਦ ਦੇ ਵਿੱਚ। ਸੋ ਇਸ ਸੰਬੰਧ ਦੇ ਵਿੱਚ ਸੈਯਦ ਅਮੀਰ ਹੁਸੈਨ ਇੱਕ ਵਰਸ਼ਿਪਰ ਸੀਗਾ ਮੌਸਕ ਦੇ ਵਿੱਚ, ਤੇ ਉਹਨੇ ਇਹ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਚੱਲਿਆ ਵੀ ਕੀ ਹੋਇਆ, ਇੱਕਦਮ ਜਿਹੜਾ ਜਦੋਂ ਬੰਬ ਬਲਾਸਟ ਹੋਇਆ ਉਹਦੇ ਨਾਲ ਇੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਕਹਿੰਦੇ ਵੀ ਮੈਂ ਖੁਦ ਵੀ ਫੱਟੜ ਹੋ ਗਿਆ। ਤੇ ਉਸ ਟਾਈਮ ਦੇ ਉੱਤੇ ਮਸਜਿਦ ਦੇ ਵਿੱਚ ਪੂਰੀ ਤਰ੍ਹਾਂ ਲੋਕ ਜਿਹੜੇ ਭਰੇ ਹੋਏ ਸੀ, 400 ਦੇ ਕਰੀਬ ਜਿਹੜੇ ਲੋਕ ਸੀ ਉਹ ਮਸਜਿਦ ਦੇ ਵਿੱਚ ਆਪਣੀ ਜਿਹੜੀ ਨਮਾਜ਼ ਆ ਉਹ ਪੜ੍ਹਨ ਆਏ ਹੋਏ ਸੀ। ਬਿਲਕੁਲ। ਸੋ ਸ਼ੀਆ ਭਾਈਚਾਰੇ ਦਾ ਸੰਬੰਧਿਤ ਇਹ ਮੌਸਕ ਸੀਗਾ। ਇਹ ਸ਼ੀਆ ਸੁੰਨੀਆਂ ਦਾ ਇਹਨਾਂ ਦਾ ਆਪਸ ਦੇ ਵਿੱਚ ਹੈਗਾ ਆ, ਕਹਿ ਲਓ ਵੀ ਵੈਰ ਵਿਰੋਧ ਇਹਨਾਂ ਦਾ ਚੱਲਦਾ ਆ। ਪਰ ਕਹਿੰਦੇ ਵੀ ਇਹ ਫਿਰਕੇ ਦੇ ਲੋਕਾਂ ਦੇ ਉੱਤੇ ਪਹਿਲਾਂ ਵੀ ਟਾਰਗੇਟ ਇਹਨਾਂ ਤੰਜੀਮਾਂ ਦੇ ਦੁਆਰਾ, ਜਿਹੜਾ ਗਰੁੱਪਾਂ ਦੇ ਦੁਆਰਾ ਕੀਤਾ ਗਿਆ ਹੈ ਪਿਛਲੇ ਕਈ ਦਹਾਕਿਆਂ ਤੋਂ ਨੂੰ, ਜਿਹੜਾ ਉਹ ਲੈ ਕੇ ਨਵੰਬਰ ਦੇ ਵਿੱਚ ਇੱਕ ਹੋਰ ਉੱਥੇ ਬੰਬ ਧਮਾਕਾ ਹੋਇਆ ਸੀਗਾ ਇਸਲਾਮਾਬਾਦ ਦੇ ਵਿੱਚ, ਜਿਸ 'ਚ 12 ਜਾਣੇ ਜਿਹੜੇ ਉਹ ਮਾਰੇ ਗਏ ਸੀ। ਉਦੋਂ ਕੋਰਟ ਹਾਊਸ ਦੇ ਨਜ਼ਦੀਕ ਇਹ ਧਮਾਕਾ ਜਿਹੜਾ ਉਹ ਉੱਥੇ ਜਿਹੜਾ ਉਹ ਹੋਇਆ ਸੀਗਾ। ਸੋ ਇਹ ਤਰਲਈ ਕਲਾਂ ਕਰਕੇ ਜਿਹੜਾ ਇਲਾਕਾ ਆ, ਉੱਥੇ ਇਹ ਜਿਹੜਾ ਸ਼ੀਆ ਮੌਸਕ ਸੀਗਾ, ਜਿੱਥੇ ਜਿਹੜੀ ਫਰਾਈਡੇ ਦਾ ਜਿਹੜਾ ਜੁਮੇ ਵਾਲੀ ਰਾਤ ਦਾ ਇਹਨਾਂ ਦਾ ਦਿਨ ਹੁੰਦਾ ਆ, ਉਦੋਂ ਜਦੋਂ ਕਾਫੀ ਲੋਕ ਜ਼ਿਆਦਾ ਨਮਾਜ਼ ਪੜ੍ਹਨ ਦੇ ਲਈ ਆਉਂਦੇ ਆ, ਉਦੋਂ ਇਹ ਆਤਮਘਾਤੀ ਜਿਹੜਾ ਬੰਬ ਧਮਾਕਾ ਆ ਉਹ ਕੀਤਾ ਗਿਆ ਆ, ਤੇ 31 ਜਾਣੇ ਹੁਣ ਤੱਕ ਮਾਰੇ ਜਿਹੜੇ ਉਹ ਜਾ ਚੁੱਕੇ ਨੇ ਜੀ। ਤੇ